ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 22 ਅਪ੍ਰੈਲ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਇਹ ਹੈ ਕਿ ਮਾਂ ਦੀ ਇਹ ਮੋਮਬੱਤੀਏ ਸਾਰੇ ਪਿੰਡ ਵਿੱਚ ਚਾਨਣ ਤੇਰਾ। ਇਹ ਮੈਂ ਨਹੀਂ ਆਖਣ ਡਿਆ, ਇਹ ਨੂਨ ਲੀਗ ਵਾਲੇ ਆਖਣ ਡਏ ਨੇ। ਤੇ ਹੁਣ ਔਰਤ ਕਾਰਡ ਨਾ ਕੱਢ ਲੈਣਾ, ਮੈਂ ਇਹਨੂੰ ਚੰਗੇ ਤਰੀਕੇ ਨਾਲ ਕਹਿਣ ਡਿਆ, ਕਿਸੇ ਭੈੜੇ ਤਰੀਕੇ ਨਾਲ ਨਹੀਂ ਕਹਿਣ ਡਿਆ। ਸਾਡੀ ਤੇ ਬਾਜੀ ਹੈ, ਭੈਣ ਹੈ, ਮੈਂ ਉਸੇ ਤਰੀਕੇ ਨਾਲ ਗੱਲ ਕਰਨ ਡਿਆ। ਲੇਕਿਨ ਉਹ ਕੀ ਗੱਲਾਂ ਕਰਨ ਡਏ ਨੇ ਉਹ ਤੁਹਾਨੂੰ ਮੈਂ ਸੁਣਾਉਣਾ ਤੇ ਤੁਸੀਂ ਆਪ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ। ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਇੱਕ ਦਾਦਾ ਨੇ, ਜੀ ਹਾਂ, ਇੱਕ ਤੇ ਦਾਦਾ ਮੀਆਂ ਸ਼ਰੀਫ ਸਾਹਿਬ ਸਨ ਨਾ, ਜਿਹੜੇ ਵਫਾਤ ਪਾ ਗਏ ਨੇ, ਤੇ ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਉਹਨਾਂ ਦੇ ਦਰਜਾਤ ਬੁਲੰਦ ਕਰੇ। ਇੱਕ ਉਹਨਾਂ ਦੇ ਸਹਾਫਤੀ ਦਾਦਾ ਨੇ, ਇੰਟਲੈਕਚੁਅਲ ਦਾਦਾ ਨੇ, ਉਹਨਾਂ ਦੇ ਰਜ਼ੀ ਦਾਦਾ ਉਹਨਾਂ ਦਾ ਨਾਂ ਹੈ, ਤੇ ਉਹਨਾਂ ਨੂੰ ਉਹ ਦਾਦਾ ਜੀ ਕਹਿ ਕੇ ਪੁਕਾਰਦੀਆਂ ਨੇ। ਤੇ ਉਹਨਾਂ ਨੇ ਟੈਲੀਵਿਜ਼ਨ 'ਤੇ ਆ ਕੇ ਇਹ ਦੱਸਿਆ ਕਿ ਬਈ ਇਮਰਾਨ ਖਾਨ ਦੀ ਕਾਮਯਾਬੀ ਜਿਹੜੀ ਸੀ ਨਾ, ਉਹ ਇਸ ਲਈ ਸੀ ਕਿ ਇਮਰਾਨ ਖਾਨ ਹੈਂਡਸਮ ਸੀ। ਆਹੋ, ਉਹਨਾਂ ਨੂੰ ਇਹੀ ਲੱਗਦਾ ਹੈ ਕਿ ਇਮਰਾਨ ਖਾਨ ਸਾਹਿਬ, ਕਿਉਂਕਿ ਉਹਨਾਂ ਨੂੰ ਰੱਬ ਨੇ ਸ਼ਕਲ ਸੂਰਤ ਚੰਗੀ ਦਿੱਤੀ ਹੈ, ਉਹ ਹੈਂਡਸਮ ਸਨ, ਤੇ ਇਸ ਤੋਂ ਪੂਰੀ ਦੁਨੀਆ ਇਮਰਾਨ ਖਾਨ ਦੇ ਮਗਰ ਲੱਗੀ ਹੈ। ਇਹ ਉਹਨਾਂ ਦਾ ਖਿਆਲ ਹੈ। ਉਹਨਾਂ ਕਿਹਾ ਪਰ ਹੁਣ ਰੌਲਾ ਹੈ ਕਿ ਮਰੀਮ ਨਵਾਜ਼ ਸਾਹਿਬਾ ਉਸ ਤੋਂ ਵੀ ਬਹੁਤੀਆਂ ਸੋਹਣੀਆਂ ਨੇ। ਬੱਲੇ 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 ਬੱਲੇ। ਹੁਣੇ ਹੀ ਬਾਜੀ ਨੇ ਦੱਸਿਆ ਵੀ ਸੀ ਕਿ ਉਹਨਾਂ ਨੂੰ ਗਾਣਾ ਵੀ ਚੰਗਾ ਹੀ ਲੱਗਦਾ ਹੈ ਕਿ ਬੱਲੇ ਬੱਲੇ ਨੀ ਟੋਰ ਪੰਜਾਬਣ ਦੀ। ਇਹ ਭਾਈ ਹੁਣੀ ਵੀ ਮੇਰਾ ਖਿਆਲ ਉਹੀ ਗੱਲ ਕਰਨ ਡਏ ਨੇ। ਅਤੇ ਉਹ ਆਂਦੇ ਨੇ ਕਿ ਮਰੀਮ ਨਵਾਜ਼ ਸ਼ਰੀਫ ਸਾਹਿਬਾ ਜਿਹੜੀਆਂ ਨੇ, ਬਾਜੀ ਸਾਹਿਬਾ, ਉਹ ਇਮਰਾਨ ਖਾਨ ਤੋਂ ਵੀ ਬਹੁਤੀ ਸੋਹਣੀ ਨੇ। ਔਰ ਉਹਨਾਂ ਨੇ ਕਈ ਐਸੇ ਲਫ਼ਜ਼ ਇਸਤੇਮਾਲ ਕੀਤੇ ਜਿਹੜੇ ਮੈਂ ਤੇ ਬਾਜੀ ਆਸਤੇ ਨਹੀਂ ਕਰਾਂਗਾ। ਇੱਕ ਤਾਂ ਉਹ ਲਫ਼ਜ਼ ਉਹਨਾਂ ਨੇ ਕੱਟ ਦਿੱਤਾ, ਉਹਨਾਂ ਦੇ ਚੈਨਲ ਨੇ, ਮੇਰਾ ਖਿਆਲ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜਿਸਮ ਦਾ ਔਰਾ, ਉਹਨਾਂ ਦੇ ਜਿਹੜੇ ਜਿਸਮ ਦਾ ਔਰਾ ਹੈ ਉਹ ਬੜਾ ਅੱਛਾ। ਜਿਸਮ ਦਾ ਲਫ਼ਜ਼ ਉਹਨਾਂ ਨੇ ਕੱਟਿਆ, ਲੇਕਿਨ ਉਹ ਗੌਰ ਨਾਲ ਸੁਣੋ ਤੇ ਉਹ, ਕਿਉਂਕਿ ਉਹ ਅੱਧਾ ਮਿਊਟ ਹੋਇਆ ਤੇ ਅੱਧਾ ਤੁਹਾਨੂੰ ਲੱਗਦਾ। ਅਗਰ ਮੈਨੂੰ ਗਲਤੀ ਲੱਗੀ ਹੈ ਤਾਂ ਮੇਰੀ ਮਾਜ਼ਰਤ, ਕਰੈਕਟ ਕਰ ਦੇਣਾ ਕੌਮੈਂਟਸ ਦੇ ਵਿੱਚ ਕਿ ਹੋ ਸਕਦਾ ਉਹਨਾਂ ਨੇ ਕੁਝ ਹੋਰ ਆਖਿਆ ਹੋਵੇ ਤੇ ਮੈਨੂੰ ਜਿਸਮ ਲੱਗਾ ਹੋਵੇ। ਲੇਕਿਨ ਉਹਨਾਂ ਨੇ ਆਖਿਆ ਹੈ ਕਿ ਜੀ ਉਹ ਫਿਜ਼ੀਕਲੀ ਬਹੁਤ ਜ਼ਿਆਦਾ ਖੂਬਸੂਰਤ ਨੇ ਮਰੀਮ ਸਾਹਿਬਾ। ਇੱਥੇ ਹੀ ਨਹੀਂ ਰੁਕੇ ਉਹ ਭਾਈ ਹੁਣੀ, ਉਹਨਾਂ ਆਖਿਆ ਉਹਨਾਂ ਦਾ ਕੰਪਲੈਕਸ਼ਨ ਵੀ ਬੜਾ ਚੰਗਾ ਹੈ, ਮਤਲਬ ਰੰਗ ਗੋਰਾ ਚਿੱਟਾ ਹੈ। ਮੈਂ ਆਖਿਆ ਨਾ ਕਿ ਸਾਰੇ ਪਿੰਡ ਵਿੱਚ ਚਾਨਣ ਤੇਰਾ, ਉਹਨਾਂ ਆਖਿਆ ਵੀ ਕੰਪਲੈਕਸ਼ਨ ਵੀ ਬੜਾ ਚੰਗਾ ਹੈ। ਇਹ ਹੁਣ ਤੁਸੀਂ ਹਿਸਾਬ ਲਾਓ ਕਿ ਇਹ ਨੂਨ ਲੀਗ ਦੇ ਜਿਹੜੇ ਆਪਣੇ ਲਿਫਾਫਾ ਸਾਫੀ ਨੇ, ਜਿਹੜੇ ਆਪਣੇ ਟਾਊਟ ਨੇ, ਉਹ ਇਹ ਤਜਜ਼ੀਏ ਕਰਨ ਡੇ ਨੇ। ਪਹਿਲਾਂ ਇੱਕ ਵਾਰ ਸੁਣ ਲਓ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਵੀ मैं ਕੋਲੋਂ ਗੱਲਾਂ ਬਣਾਉਣ ਡਿਆ। ज़रा सुनो। उन्होंने सारी उम्र सौदा बेचा क्या है जी, हैंडसम है, हैंडसम तो आपने बता दिया है ना, हैंडसम है। अब वो जो आई है मरियम बीबी, वो उससे ज्यादा खूबसूरत है। ये मसला है सबसे बड़ा, ठीक है ना, सबसे बड़ा मसला है। और वो मतलब उसका जो क्या उसको कहते हैं आप, उसका जो और है जो औरा जो है उसका, बिल्कुल बिल्कुल, ठीक है ना, वो तो इस बुढ़े 74 साल से कहीं बेहतर है, बहुत ज्यादा, बहुत डिफरेंट है, ठीक है ना। तो अब मरियम नवाज शरीफ की जिसे कि कंप्लेक्शन पे एतराज, एहसास कमतरी का इजहार, ये अली अमीन गंडापुर बकवास कर चुका है आज़ाद कश्मीर के इलेक्शन में। मरियम नवाज शरीफ के कपड़ों पे एतराज, उसके जूते पे एतराज, उसके बोलने पे एतराज, ये असाइनमेंट है फ्रॉम हिम। ओके, वो अपने आप को थ्रेटेंड फील करता है मरियम नवाज शरीफ के सिर्फ बॉडी जेस्चर से। यानी कितना डरपोक आदमी है यार, या कितना जिसे कहना चाहिए कि एहसास कमतरी का मारा हुआ है कि एक खातून के मुकाबले में अपने आप को थ्रेटेंड फील करता है। ਸੁਣ ਲਿਆ ਜੀ। ਉਹਨਾਂ ਆਖਿਆ ਕਿ ਜੀ ਇਹ ਔਰਾ ਇਹਨਾਂ ਦਾ, ਉਹਨਾਂ ਆਖਿਆ ਇਹਨਾਂ ਦਾ ਕੰਪਲੈਕਸ਼ਨ, ਇਹਨਾਂ ਦੇ ਕੱਪੜੇ, ਇਹਨਾਂ ਦੀ ਜੁੱਤੀ, ਹਰ ਸ਼ੈ ਤੋਂ ਪ੍ਰੋਬਲਮ ਇਹਨਾਂ ਦੇ ਬੈਗ। ਉਹਨਾਂ ਆਖਿਆ ਮਰੀਮ ਨਵਾਜ਼ ਸ਼ਰੀਫ ਸਾਹਿਬਾ ਸੋਹਣੀ ਬੜੀ ਹੈ, ਉਹਨਾਂ ਦਾ ਜਿਹੜਾ ਉਹਨਾਂ ਦੀ ਖੂਬਸੂਰਤੀ ਬੜੀ ਹੈ, ਤੇ ਇਸ ਵਜ੍ਹਾ ਤੋਂ ਉਹਨਾਂ ਨੇ ਆਖਿਆ ਵੀ ਅਸੀਂ ਤੇ ਮੇਲਾ ਲੁੱਟ ਲਿਆ। ਤੇ ਹੁਣ ਤੇ ਇਮਰਾਨ ਖਾਨ ਨੂੰ ਤੇ ਲੋਕ ਲੀਡਰ ਮੰਨਦੇ ਹੀ ਇਸ ਤੋਂ ਸਨ। ਇੱਥੇ ਹੁਣ ਦੋ ਤਿੰਨ ਗੱਲਾਂ ਸਮਝੋ। ਇੱਕ ਤੇ ਪਹਿਲੀ ਗੱਲ ਤੇ ਇਹੀ ਸਮਝੋ ਕਿ ਪੜ੍ਹੇ ਲਿਖੇ ਨਹੀਂ, ਇੱਕ ਤੇ ਪੜ੍ਹੇ ਲਿਖੇ ਨਹੀਂ। मुर्शद ने की किया सी एक बार, इधर सुनो। प्रॉब्लम ये है कि ये ज्यादातर लोग पढ़े लिखे भी नहीं है, इनकी कोई इतनी तालीम भी नहीं है ना, और ये कोशिश करते हैं इल्म हासिल करने के लिए। सुन लिया जी, एक तो पढ़े लिखे नहीं, दूजा है कोशिश नहीं करते। इत्थों भी वही साबित होया। इन्हां दा जिहड़ा मोटा दिमाग है, दिमाग नहीं दिमाग है, वो ये समझदा है कि लोकी इमरान खान नूं उन्हां दी शक्लो सूरत वेख के पसंद करते हैं। बल्ले ओ शेर बग्गिओ, मैं क्या कुर्बान जावां तुहाडे ते। ਇਹ ਇਹਨਾਂ ਦੀ ਸੋਚ ਹੈ। ਅਤੇ ਇੱਥੋਂ ਅੱਗੋਂ ਇਹਨਾਂ ਦੇ ਆਪ ਹਿਸਾਬ ਲਾ ਲਓ ਕਿ ਇਹ ਹੁਣ ਬਾਜੀ ਦਾ ਵੀ ਜਿਹੜਾ ਤੁਸੀਂ ਟਿਕਟੋਕ ਦੇ ਉਹ ਸਾਰੇ ਮਾਮਲੇ ਦੇਖਦੇ ਹੋ ਨਾ, ਕਿ ਬਾਜੀ ਦੀ ਪੂਰੀ ਤਵੱਜੋ ਕੈਮਰੇ, ਟਿਕਟੋਕ, ਸ਼ੂਟਿੰਗ, ਹਰ ਪਾਸੇ ਕੈਮਰੇ ਕੈਮਰੇ, ਮਦੀਨੇ ਜਾਣ, ਮੱਕੇ ਜਾਣ, ਕਿਤੇ ਵੀ ਜਾਣ। ਉਹ ਪਿਛਲੇ ਦਿਨੋਂ ਮਾਜ਼ੂਰ ਬੱਚੇ ਨੂੰ ਜਿਹੜਾ ਆਰਟੀਫਿਸ਼ਲ ਹੱਥ ਲਾਇਆ ਜਾ ਰਿਹਾ ਸੀ, ਇੱਕ ਜ਼ਾਹਿਰ ਹੈ ਪੂਰੀ ਦੁਨੀਆ 'ਚ ਲਾਇਆ ਜਾਂਦਾ, ਕੋਈ ਅਨੋਖਾ ਕੰਮ ਤਾਂ ਹੈ ਨਹੀਂ, ਅਸੀਂ ਤਾਂ ਇਜਾਦ ਨਹੀਂ ਕੀਤਾ।
ਜ਼ਾਹਿਰ ਹੈ ਇੱਕ ਗਰੀਬ ਲੋਕਾਂ ਨੂੰ ਤੁਸੀਂ ਅਗਰ ਪੰਜਾਬ ਗਵਰਨਮੈਂਟ ਦੇ ਪੈਸੇ ਟੈਕਸ ਦੇ ਪੈਸਿਆਂ ਤੋਂ ਫ੍ਰੀ ਅਗਰ ਕੋਈ ਤੁਸੀਂ ਉਹਨਾਂ ਨੂੰ ਹੱਥ ਲਾ ਰਹੇ ਹੋ ਤਾਂ ਚੰਗੀ ਗੱਲ ਹੈ। ਉਹਨਾਂ ਨੂੰ ਕੋਈ ਬਾਜ਼ੂ ਲਾ ਰਹੇ ਹੋ, ਕੋਈ ਉਹਨਾਂ ਨੂੰ ਲੱਤ ਲਾ ਰਹੇ ਹੋ, ਪੈਰ ਲਾ ਰਹੇ ਹੋ, ਜਿਹੜੀ ਵੀ ਚੀਜ਼ ਲਾ ਰਹੇ ਹੋ ਅੱਛੀ ਗੱਲ, ਲੇਕਿਨ ਉਸ ਬੱਚੇ ਨੂੰ ਸਿਰਫ ਆਪਣੀ ਟਿਕਟੌਕ ਬਣਾਉਣ ਵਾਸਤੇ ਬੇਸ਼ਰਮੀ ਦੀ ਹੱਦ ਇਹ ਸੀ ਕਿ ਮਰੀਮ ਸਾਹਿਬਾ ਉਸ ਛੋਟੇ ਬੱਚੇ ਨੂੰ ਕੈਮਰੇ ਤੇ ਲੈ ਕੇ ਆਏ ਨੇ, ਉਹਨੂੰ ਪਹਿਲਾਂ ਹੱਥ ਪਵਾਇਆ ਤੇ ਨਾਲ ਉਹਦੇ ਬਹਿ ਗਈਆਂ ਨੇ ਕਿ ਤਾਂ ਕਿ ਮੇਰੀ ਟਿਕਟੌਕ ਬਣ ਜੇ, ਤੇ ਫਿਰ ਉਹਨੂੰ ਇਹ ਪੁੱਤਰ ਇਹ ਚੀਜ਼ ਚੁੱਕ ਕੇ ਵਿਖਾ, ਇਹ ਚੀਜ਼ ਫੜ ਕੇ ਵਿਖਾ। ਹੁਣ ਉਹ ਬੱਚਾ ਟਰਾਮਾ ਦਾ ਸ਼ਿਕਾਰ ਹੋ ਰਿਹਾ ਹੈ। ਉਸ ਬੱਚੇ ਨੂੰ ਪੂਰੀ ਦੁਨੀਆ 'ਚ ਉਹਦੀ ਜਿਹੜੀ ਇੱਕ ਮਹਿਰੂਮੀ ਕਹਿ ਲਓ ਜਾਂ ਜੋ ਵੀ ਕਹਿ ਲਓ ਉਹਨੂੰ ਨਸ਼ਰ ਕਰ ਰਹੇ ਨੇ। ਤੇ ਇਹ ਏਡੇ, ਮੈਂ ਆਖਾਂਗਾ ਕਿ ਏਡੇ ਇਹ ਕਰੂਅਲ ਨੇ ਕਿ ਇਹ ਤੇ ਕਿਸੇ ਫੌਤਗੀ ਤੇ ਜਾਣ ਤੇ ਜੀ ਕਰੇ ਇਹ ਵੀ ਆਖਣ ਵੀ ਮੁਰਦੇ ਦੇ ਚਿਹਰੇ ਤੋਂ ਜ਼ਰਾ ਥੋੜ੍ਹਾ ਜਿਹਾ ਕੱਪੜਾ ਹਟਾ ਦਿਓ ਤਾਂ ਕਿ ਚੰਗੀ ਤਰ੍ਹਾਂ ਟਿਕਟੌਕ ਆਵੇ, ਪਤਾ ਲੱਗੇ ਕਿ ਬਾਜੀ ਮਰੀਮ ਵਾਕਈ ਕਿਸੇ ਮੁਰਦੇ ਦਾ ਫਾਤਿਹਾ ਆਖਣ ਆਈ ਹੈ ਜਾਂ ਅਫਸੋਸ ਤੇ ਆਈ ਹੈ। ਇਹ ਇਹਨਾਂ ਦੇ ਹਾਲਾਤ ਨੇ। ਤੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਆਵਾਮ ਸਾਰੀ ਪਾਕਿਸਤਾਨ ਦੀ ਪਾਗਲ ਹੈ। ਉਹਨਾਂ ਦਾ ਇਮਰਾਨ ਖਾਨ ਦੇ ਨਾਲ ਕੋਈ ਇੰਟੈਲੈਕਚੁਅਲ ਲੈਣ ਦੇਣ ਨਹੀਂ ਹੈ। ਉਹਨਾਂ ਨੂੰ ਇਮਰਾਨ ਖਾਨ ਦੇ ਨਾਲ ਕੋਈ ਨਜ਼ਰੀਆ ਨਹੀਂ ਹੈ ਇਮਰਾਨ ਖਾਨ ਦਾ, ਜਾਂ ਆਵਾਮ ਨੂੰ ਨਜ਼ਰੀਆ, ਮਤਲਬ ਆਵਾਮ ਸਾਰੀ ਬੇਵਕੂਫ ਹੈ। ਇਹਨਾਂ ਨੂੰ ਇਹ ਲੱਗਦਾ ਵੀ ਇਹ ਕੋਈ ਫਿਲਮ ਚੱਲਣ ਡਈ ਹੈ ਰੰਗੀਲੇ ਦੀ ਜਾਂ ਕਿਸੇ ਹੋਰ ਦੀ, ਸੰਤੋਸ਼ ਕੁਮਾਰ ਦੀ ਫਿਲਮ ਚੱਲਣ ਡਈ ਹੈ ਤੇ ਲੋਕਾਂ ਨੂੰ ਹੀਰੋ ਪਸੰਦ ਆ ਗਿਆ ਤੇ ਲੋਕੀ ਉਹਦੇ ਮਗਰ ਭੱਜ ਪਏ ਨੇ। ਉਹ ਮੈਨੂੰ ਦੱਸੋ ਪਾਗਲੋ ਕਿ ਜੇ ਸ਼ਕਲ ਸੂਰਤ ਦੀ ਗੱਲ ਹੋਵੇ ਤਾਂ ਲੋਕੀ ਗੋਲੀਆਂ ਖਾਣ ਸਿਰਾਂ ਦੇ ਵਿੱਚ ਤੇ ਫੇਰ ਵੀ ਨਾਅਰੇ ਮਾਰਨ ਵੀ ਅਸੀਂ ਖਲੋਤੇ ਹਾਂ ਇਮਰਾਨ ਖਾਨ ਦੇ ਨਾਲ। ਇਹ ਤੇ ਨਜ਼ਰੀਏ ਦੀ ਗੱਲ ਹੈ। ਕਿਸੇ ਨੂੰ ਤੋੜ ਸਕੇ ਜੇ ਅਜੇ ਤੱਕ ਦਿਲੋਂ, ਹਾਂ ਠੀਕ ਹੈ, ਉੱਤੋਂ ਲੋਕਾਂ ਨੂੰ ਡਰਾ ਧਮਕਾ ਕੇ ਤੁਸੀਂ ਉਹਨਾਂ ਕੋਲੋਂ ਬਿਆਨ ਲੈ ਲੈਂਦੇ ਜੇ, ਲੇਕਿਨ ਉਹ ਤੇ ਤੁਸੀਂ, ਮੈਂ ਤੁਹਾਨੂੰ ਅੱਗੇ ਵੀ ਆਖਿਆ ਵੀ ਜਦੋਂ ਸਾਡੇ ਕਰਨਲ ਸਾਹਿਬ ਅਗਵਾ ਹੋਏ ਸੀ ਉਹਨਾਂ ਨੂੰ ਮਜਬੂਰਨ ਬਿਆਨ ਦੇਣਾ ਪਿਆ ਸੀ, ਔਰ ਚੰਗਾ ਕੀਤਾ ਸੀ ਉਹਨਾਂ ਨੇ ਬਿਆਨ ਦਿੱਤਾ ਅਕਲਬੰਦੀ ਦੇ ਨਾਲ। ਬਾਅਦ ਦੇ ਵਿੱਚ ਉਹਨਾਂ ਨੂੰ ਛੁਡਾ ਲਿਆ ਗਿਆ, ਕੋਈ ਇਹਦੇ ਵਿੱਚ ਐਬ ਨਹੀਂ, ਕੋਈ ਮਾੜੀ ਗੱਲ ਨਹੀਂ। ਦਹਿਸ਼ਤਗਰਦ ਸਨ ਤਾਲਿਬਾਨ, ਉਹਨਾਂ ਨੇ ਸਿਰ ਤੇ ਬੰਦੂਕ ਰੱਖੀ ਸੀ ਤੇ ਉਹ ਕਰਨਲ ਸਾਹਿਬ ਨੇ ਬਿਲਕੁਲ ਠੀਕ ਕੰਮ ਕੀਤਾ। ਸਾਡੇ ਇਸਲਾਮ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਕੋਈ ਜ਼ਾਲਮ ਤੁਹਾਡੇ ਉੱਤੇ ਅੱਪੜ ਆਏ ਤੇ ਪਹਿਲਾਂ ਆਪਣੀ ਜਾਨ ਦੀ ਹਿਫਾਜ਼ਤ ਕਰੋ, ਫਿਰ ਬਾਕੀ ਕੰਮ ਬਾਅਦ ਦੇ ਵਿੱਚ ਕਰ ਲਓ। ਲੇਕਿਨ ਮੈਨੂੰ ਇਹ ਦੱਸੋ ਕਿ ਇਹ ਇਹਨਾਂ ਦੀ ਅਕਲ ਦਾ ਅੰਦਾਜ਼ਾ ਹੈ। ਇਹ ਬਹਿ ਕੇ ਚੈਨਲ ਦੇ ਉੱਤੇ ਗੱਲਾਂ ਕਰਨ ਡਏ ਨੇ ਵੀ ਸਾਡੀ ਬਾਜੀ ਬਹੁਤੀ ਸੋਹਣੀ ਹੈ, ਮੇਰੀ ਵੀ ਬਾਜੀ ਇਹਨਾਂ ਦੀ ਇਕੱਲਿਆਂ ਦੀ ਤੇ ਨਹੀਂ, ਲੇਕਿਨ ਉਹ ਇਹ ਕਹਿਣ ਡਏ ਨੇ ਵੀ ਉਹਨਾਂ ਦੀ ਬਾਜੀ ਬਹੁਤੀ ਸੋਹਣੀ ਹੈ ਤੇ ਇਮਰਾਨ ਖਾਨ ਨਾਲੋਂ ਵੀ ਬਹੁਤੀ ਸੋਹਣੀ ਹੈ। ਤੇ ਹੁਣ ਜਿਹੜਾ ਹੈ ਨਾ ਜੀ ਸਾਡੀ ਤੇ ਬਾਜੀ ਕਿਉਂਕਿ ਸੋਹਣੀ ਹੈ ਤੇ ਲੋਕਾਂ ਨੇ ਉਹਨਾਂ ਨੂੰ ਵੇਖ ਕੇ ਵੋਟ ਦੇ ਦੇਣੇ ਨੇ ਤੇ ਸਾਡਾ ਉਹ ਬਲੱਜੋ ਮੈਂ ਕੀ ਆਖਾਂ ਤੁਹਾਨੂੰ। ਮੇਰਾ ਮਤਲਬ ਹੈ ਕਿ ਨਾ ਤੁਹਾਨੂੰ ਸ਼ਰਮ ਹੈ ਨਾ ਤੁਹਾਨੂੰ ਹਯਾ। ਮੇਰਾ ਖਿਆਲ ਤੁਹਾਨੂੰ ਆਪਣੇ ਆਪ 'ਚੋਂ ਵੀ ਤੁਹਾਡੇ ਜਿਹੜੇ ਖਿਆਲਾਤ ਕਿਤਨੇ ਗਲੀਜ਼ ਨੇ, ਤੁਸੀਂ ਅਗਰ ਸੁੰਘੋ ਉਹਨਾਂ ਦੀ ਬੋਤ ਤੇ ਤੁਸੀਂ ਮਰ ਜਾਓ। ਮੇਰਾ ਮਤਲਬ ਹੈ ਕਿ ਤੁਹਾਨੂੰ ਬਿਲਕੁਲ ਤੁਹਾਡਾ ਦਿਮਾਗ ਬੰਦ ਹੋ ਜਾਏ ਅਗਰ ਤੁਸੀਂ ਆਪਣੇ ਖਿਆਲਾਤ ਨੂੰ ਸੁੰਘ ਲਓ। ਲੇਕਿਨ ਮੇਰਾ ਖਿਆਲ ਹੈ ਤੁਹਾਡੇ ਨੱਕ ਵੀ ਬੰਦ ਨੇ, ਤੁਸੀਂ ਆਪਣੇ ਖਿਆਲਾਤ ਨੂੰ ਵੀ ਨਹੀਂ ਸੁੰਘ ਪਾ ਰਹੇ ਵੀ ਕਿਹੋ ਜਿਹੀਆਂ ਬੇਹੂਦਾ ਗੱਲਾਂ ਕਰਦੇ ਹੋ। ਅੱਛਾ, ਹੁਣ ਇਮਰਾਨ ਖਾਨ ਸਾਹਿਬ ਦੇ ਮਗਰ ਲੋਕ ਕਿਉਂ ਨੇ ਔਰ ਬਾਜੀ ਮਰੀਮ ਦੇ ਨਾਲ ਲੋਕਾਂ ਕਿਉਂ ਨਹੀਂ ਜੋੜਨਾ, ਇਹ ਜ਼ਰਾ ਇੱਕ ਵੀਡੀਓ ਵੇਖੋ। ਬਾਜੀ ਦੀ ਅੰਗਰੇਜ਼ੀ ਮੇਰੇ ਤੋਂ ਵੀ ਗਾਂਹ ਹੈ 4 ਹੱਥ। ਬਾਜੀ ਆਂਦੀ ਕਿ ਮੈਂ ਪੋਸਟ ਪ੍ਰਾਈਮ ਮਿਨਿਸਟਰ ਦੀ ਧੀ ਹਾਂ, ਜ਼ਰਾ ਸੁਣੋ। I'm Mariam. I'm the elder daughter of the post prime minister. I would not rather say because he is the prime minister. How do you do? Hello. ਸੁਣ ਲਈ ਜੇ, ਇੱਕ ਵਾਰ ਫੇਰ ਸੁਣਨਾ। I'm Mariam. I'm the elder daughter of the post prime minister. I would not rather say because he is the prime minister. How do you do? Hello. ਉਹਨਾਂ ਨੇ ਇਹ ਨਹੀਂ ਆਖਿਆ ਮੈਂ ਫਾਰਮਰ ਪ੍ਰਾਈਮ ਮਿਨਿਸਟਰ ਦੀ ਹਾਂ, ਨਾ ਉਹਨਾਂ ਆਖਿਆ ਮੈਂ ਪੋਸਟ ਪ੍ਰਾਈਮ ਮਿਨਿਸਟਰ ਦੀ ਹਾਂ। ਜ਼ਰਾ ਸੁਣਿਓ ਫੇਰ ਸੁਣਿਓ। I'm Mariam. I'm the elder daughter of the post prime minister. I would not rather say because he is the prime minister. How do you do? Hello. ਸੋ ਇਹ ਜੇ ਅਸਲ ਬਾਜੀ ਮਰੀ ਹੈ। ਮੈਂ ਬਾਕੀ ਤੇ ਤੁਸੀਂ ਫਿਰ ਮੇਰਾ ਮਤਲਬ ਹੈ ਕਿ ਜੋ ਵੀ ਤੁਸੀਂ ਮੇਰਾ ਮਤਲਬ ਹੈ ਸਮਝਦੇ ਹੋ ਨਾ, ਵਕਤ ਦੇ ਨਾਲ ਜੋ ਵੀ ਮਾਮਲਾਤ ਹੋਏ ਨੇ ਉਹਨਾਂ ਨੂੰ ਛੱਡ ਦਿਓ। ਤੇ ਇਹ ਉਹ ਦਿਮਾਗ ਹੈ, ਇਸ ਦਿਮਾਗ ਦੇ ਉੱਤੇ ਪਾਕਿਸਤਾਨ ਦੀ ਜਿਹੜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਮੈਡੀਕਲ ਦੀ, ਤਗੜਾ ਸਕੂਲ ਹੈ ਜਿਹੜਾ ਕਿੰਗ ਐਡਵਰਡ, ਉਹਨਾਂ ਨੇ ਪੂਰੀ ਪ੍ਰੋਫੈਸਰਾਂ ਨੇ ਜਾਨ ਮਾਰ ਲਈ। ਇਸ ਦਿਮਾਗ ਦੇ ਵਿੱਚ ਕੋਈ ਸ਼ੈ ਪਾਉਣ ਲਈ ਪੂਰੇ ਪ੍ਰੋਫੈਸਰ ਪੁੱਠੇ ਲਟਕ ਗਏ। ਕਿਉਂਕਿ ਵੇਖੋ, ਇਹ ਜ਼ਿਹਨ 'ਚ ਰੱਖੋ ਕਿ ਜਦੋਂ ਕੋਈ ਸਟੂਡੈਂਟ ਕਿਸੇ ਵੀ ਚੰਗੇ ਅਦਾਰੇ 'ਚ ਆਉਂਦਾ ਹੈ ਨਾ ਔਰ ਉੱਥੋਂ ਫੇਲ ਹੋ ਕੇ ਵਾਪਸ ਜਾਵੇ ਬਗੈਰ ਪਾਸ ਹੋਣ ਤੋਂ, ਤੇ ਉਸ ਅਦਾਰੇ ਦੀ ਵੀ ਲਾਦ ਹੁੰਦੀ, ਉਹਨਾਂ ਦੀ ਵੀ, ਉਹ ਵੀ ਕਿਤੇ ਨਾ ਕਿਤੇ ਬਦਦਿਲ ਹੁੰਦੇ ਨੇ। ਉਹ ਵੀ ਆਪਣਾ ਉਹ ਸਮਝਦੇ ਨੇ ਕਿ ਇੱਕ ਸਟੂਡੈਂਟ ਸਾਡੇ ਕੋਲ ਆਇਆ ਤੇ ਸਾਡੇ 'ਚ ਇੰਨੀ ਐਬਿਲਿਟੀ ਹੋਣੀ ਚਾਹੀਦੀ ਵੀ ਉਹਨੂੰ ਚਲਾ ਲਈਏ। ਉਹਨਾਂ ਜਨਾਬ ਪੂਰੀ ਕੋਸ਼ਿਸ਼ ਕੀਤੀ ਕਿ ਬਾਜੀ ਨੂੰ ਕਿਸੇ ਤਰ੍ਹਾਂ ਬਾਜੀ ਦੇ ਦਿਮਾਗ 'ਚ ਘੋਲ ਕੇ ਪਾਈਏ ਕੋਈ ਕਨਸੈਪਟ, ਲੇਕਿਨ ਬਾਜੀ ਤੇ ਫਿਰ ਕੀ, ਬਾਜੀ ਤੇ ਟਿਕਟੌਕ ਬਣਾਉਣੀ ਸੀ, ਬਾਜੀ ਨੇ ਡਾਕਟਰ ਥੋੜ੍ਹੀ ਬਣਨਾ ਸੀ। ਤੇ ਬਾਜੀ ਨਹੀਂ ਸਮਝ ਸਕੀ ਕੁਛ ਵੀ। ਉਹਨਾਂ ਹੱਥ ਜੋੜ ਦਿੱਤੇ ਆਖਰ ਤੇ ਕਿ ਨਹੀਂ ਬਾਜੀ ਤੂੰ ਸਾਡੇ ਤੋਂ ਲੈ ਕੇ ਅਸੀਂ ਤੈਨੂੰ ਨਹੀਂ ਪੜ੍ਹਾ ਸਕਦੇ। ਇਹ ਇਹਨਾਂ ਦੀ ਸੋਚ ਜੇ। ਇੱਥੇ ਇਹਨਾਂ ਦਾ ਮਿਆਰ ਜਿਹੜਾ ਉਹ ਮੁੱਕ ਜਾਂਦਾ, ਮੈਂ ਹੀ ਕਹਾਂਗਾ। ਅੱਛਾ ਜੀ, ਹੁਣ ਚੱਲਦੇ ਹਾਂ ਅਗਲੀ ਖਬਰ ਵੱਲ। ਅਗਲੀ ਖਬਰ ਜਿਹੜੀ ਉਹ ਇਹਦੋਂ ਵੀ ਇੰਟਰਸਟਿੰਗ ਹੈ, ਉਹ ਸੁਣੋਗੇ ਤਾਂ ਤੁਹਾਨੂੰ, ਤੁਸੀਂ, ਮੈਂ ਆਖਾਂਗਾ ਵੀ ਬੁੱਲੇ ਹੀ ਲੁੱਟੋਗੇ। ਇਫਤ ਉਮਰ ਸਾਹਿਬ, ਬੜੀ ਇਹਨਾਂ ਨੇ ਗਾਲ ਵਾਈ ਪਾਕਿਸਤਾਨ ਤਹਿਰੀਕ ਇਨਸਾਫ ਨੂੰ। ਇਮਰਾਨ ਖਾਨ ਸਾਹਿਬ ਦੇ ਉੱਤੇ ਬੜੀ ਤਨਕੀਦ ਕੀਤੀ, ਜਿੰਨੀ ਵਾਹਿਆਤ ਗੱਲ ਕਰ ਸਕਦੀਆਂ ਸਨ ਇਹ ਕੀਤੀਆਂ।
ਔਰਤ ਹੋਣ ਦੇ ਬਾਵਜੂਦ ਤਮਾਮ ਜ਼ਾਬਤੇ, ਤਮਾਮ ਗੱਲਾਂ ਜਿਹੜੀਆਂ, ਇਹ ਵੈਸੇ ਇਹ ਵੀ ਔਰਤ ਕਾਰਡ ਕੱਢਦੀ ਹੈ, ਲੇਕਿਨ ਇਹ ਆਸਮਾ ਸ਼ਰਾਜ਼ੀ ਸਾਹਿਬਾ ਤੋਂ ਘੱਟ ਕੱਢਦੀਆਂ ਨੇ, ਇਹਨਾਂ ਦੀ ਮਿਹਰਬਾਨੀ। ਲੇਕਿਨ ਇਹਨਾਂ ਹੱਦ ਹੀ ਕਰ ਦਿੱਤੀ ਜ਼ੁਬਾਨ ਇਸਤੇਮਾਲ ਕਰਨ ਵਾਲੀ, ਗੰਦੀ ਤੋਂ ਗੰਦੀ ਜ਼ੁਬਾन जी। और मैंने उनके साथ इतनी जप्पियां डाली थी, मैं रीटेक्स करवाती थी उनके जप्पियां डालने के लिए। दो ही वाज प्लेइंग माय फादर, तो उनको तो नहीं पता था मैं क्या कर रही हूँ। मैं अपनी ठरक पूरी कर रही थी एंड ही नोज अबाउट इट नाउ। मैंने कहा राहत साहब, आई हैड टू डू इट, इट वाज अ ड्रीम कम ट्रू। ਲੇਕਿन ਉਸ ਤੋਂ ਬਾਅਦ ਇਹਨਾਂ ਨਾਲ ਕੀ ਹੋਇਆ, ਇਹ ਜ਼ਰਾ ਸੁਣੋ। मरियम नवाज शरीफ साहिबा से आपकी मुलाकात है? नहीं, बिल्कुल भी नहीं। अच्छा, आप मिली नहीं उनसे जब से वो इक़्तिदार में आए? नहीं, उन्होंने मुझसे मिलना पसंद ही नहीं किया। क्यों, आपने कोशिश की? नो, कोशिश सच अगर मैं करती तो शायद मिल ही जाते, बट मैंने एक दो दफा पैगाम भेजा था बिकॉज आई वांटेड टू टॉक टू हर अबाउट वुमेन राइट्स, और अच्छा, ठीक। मैं किसी से बल्कि उनको मिलवाना भी चाहती थी। हम्म, सो जिसके जरिए पैगाम पहुंचाया, पता नहीं वो मिला उन्हें कि नहीं। सो आई डोंट नो। अच्छा, ठीक है। ਇਹ ਹਾਲਾਤ ਸਨ ਅੱਜ ਤੋਂ ਚੰਦ ਹਫ਼ਤੇ ਪਹਿਲਾਂ ਤੱਕ ਸੁਣ ਲੈਣੇ ਤੁਸੀਂ। ਉਹ ਵਿਚਾਰੀ ਰੋਣਾ ਰੋਣ ਡਈ ਸੀ ਵੀ ਮੈਂ ਇੰਨਾ ਕੁਝ ਕੀਤਾ ਬਾਜੀ ਆਸਤੇ ਤੇ ਬਾਜੀ ਨੇ ਮੈਨੂੰ ਮੂੰਹ ਹੀ ਨਾ ਲਾਇਆ। ਇਹ ਮੈਨੂੰ ਵੀ ਵੈਸੇ ਅਫਸੋਸ ਹੋਇਆ, ਕਿਉਂਕਿ ਇਸ ਬੀਬੀ ਨੇ, ਇਸ ਭੈਣ ਨੇ ਇੰਨੀ ਕੁ ਗਾਲਬੰਦਾ ਕੀਤਾ। ਇੱਕ ਦੋ ਹੋਰ ਵੀ ਨੇ, ਇੱਕ ਦੋ ਹੋਰ ਵੀ ਇਹੋ ਜਿਹੀਆਂ ਨੇ। ਇਹ ਉਹ ਜ਼ਰਾ ਆਹੋ ਨਹੀਂ ਆਹੋ ਨੇ, ਇਹ ਜ਼ਰਾ ਅੰਗਰੇਜ਼ੀ ਦੇ ਵਿੱਚ ਆਹੋ ਨਹੀਂ ਆਹੋ ਕਹਿਣ ਵਾਲੀਆਂ ਨੇ। ਇਹਨਾਂ ਬੜੀ ਜਾਨ ਮਾਰੀ, ਲੇਕਿਨ ਉਹ ਬਾਜੀ ਨੇ ਫਿਰ ਮੂੰਹ ਨਹੀਂ ਲਾਇਆ। ਅੱਛਾ, ਬਾਜੀ ਨੇ ਪਤਾ ਨਹੀਂ, ਮੇਰਾ ਮਤਲਬ ਹੈ ਹੁਣ ਕਿਹੜਾ ਕੋਈ ਇਸ ਤਰ੍ਹਾਂ ਨਹੀਂ ਬਾਜੀ ਕਰਨਾ ਚਾਹੀਦਾ। ਇਹ ਕਿਹੜਾ ਵਿਚਾਰੀ ਚਰਸ ਦੀਆਂ ਸਿਗਟਾਂ ਪੀਂਦੀ ਹੈ ਇਫਤ ਉਮਰ, ਇਹ ਵੀ ਇੱਕ ਨਾਰਮਲ ਆਮ ਕੁੜੀਆਂ ਤਰ੍ਹਾਂ ਦੀ ਕੁੜੀ ਹੈ। ਇਹਦੇ ਕੋਲੋਂ ਤੁਹਾਨੂੰ ਕੋਈ ਬੋ ਆਉਂਦੀ ਸੀ, ਇਹਦੇ ਲਾਗੇ ਨਹੀਂ ਲੱਗੇ ਤੁਸੀਂ। ਮੇਰਾ ਮਤਲਬ ਹੈ ਕਿ ਇਹਦੇ ਨਾਲ ਕੀ ਮਸਲਾ ਸੀ ਤੁਹਾਨੂੰ, ਇਹ ਮੈਨੂੰ ਵੀ ਸਮਝ ਨਹੀਂ ਆਈ ਕਿ ਬਾਜੀ ਨੇ ਇਹਨੂੰ ਮੂੰਹ ਹੀ ਨਹੀਂ ਲਾਇਆ। ਇੰਨੀ ਇਹਨੇ ਮਿਹਨਤ ਕੀਤੀ, ਬਾਹਰ ਬੜਾ ਇਹਨੇ ਗਾਲਬੰਦਾ ਕੀਤਾ ਬਾਕੀ ਬਾਜੀ ਦੇ ਸਾਰੇ ਜਿਹੜੇ ਸਿਆਸੀ ਮੁਖਾਲਿਫ ਸਨ। ਉਹ ਮੇਰਾ ਖਿਆਲ ਕਿਤੇ ਇਹ ਟੁਕੜਾ ਵਾਇਰਲ ਹੋ ਗਿਆ। ਵਾਇਰਲ ਹੋਇਆ ਤੇ ਪਟਵਾਰੀਆਂ ਨੇ ਰੌਲਾ ਪਾਇਆ ਵੀ ਇੱਕੋ ਹੀ ਤਾਂ ਸਾਡੇ ਕੋਲ ਥੋੜ੍ਹੀ ਬਹੁਤ ਪੜ੍ਹੀ ਲਿਖੀ, ਮੂੰਹ ਟੇੜਾ ਕਰਕੇ ਅੰਗਰੇਜ਼ੀ ਬੋਲਣ ਵਾਲੀ ਕੁੜੀ ਆਈ ਸੀ, ਤੇ ਤੁਸੀਂ ਉਹਨੂੰ ਮੂੰਹ ਹੀ ਨਹੀਂ ਲਾਇਆ। ਉਹ ਰੋਂਦੀ ਫਿਰਦੀ ਕਿ ਮੈਨੂੰ ਮਿਲੀ ਨਹੀਂ ਮਰੀਮ, ਮੇਰਾ ਕੰਮ ਹੀ ਖਤਮ ਹੋ ਗਿਆ। ਤੇ ਹੁਣ ਬਾਜੀ ਨੇ ਇਹਨੂੰ ਐਡਵਾਈਜ਼ਰ ਲਾਇਆ। ਮੇਰਾ ਮਤਲਬ ਹੈ ਕਿ ਉਹ ਐਡਵਾਈਜ਼ਰ, ਉਹ ਐਵੇਂ ਲੋਕੀ ਵਜ਼ੀਰ ਮਸ਼ੀਰ ਸਮਝਦੇ ਨੇ। ਮੇਰਾ ਨਹੀਂ ਖਿਆਲ ਕੈਬਨਿਟ ਦੀ ਪੋਜੀਸ਼ਨ ਦਿੱਤੀ, ਉਹ ਅਲਹਮਰਾ ਦੇ ਵਿੱਚ ਇੱਕ ਛੋਟੀ ਮੋਟੀ ਪੋਜੀਸ਼ਨ ਦੇ ਕੇ ਤੇ ਇੱਕ ਨੁਕਰੇ ਲਾ ਦਿੱਤਾ ਵੀ ਚਲੋ ਖਾਨਾ ਪੂਰੀ ਹੋ ਜਾਏ। ਬਾਜੀ ਨੇ ਫੇਰ ਵੀ ਆਪਣੇ ਲਾਗੇ ਨਹੀਂ ਲੱਗਣ ਦਿੱਤਾ ਕਿਸੇ ਤਰੀਕੇ ਨਾਲ ਵੀ। ਅਲਹਮਰਾ 'ਚ ਹੀ ਪਾਰ ਕੀਤਾ ਬਾਜੀ ਨੇ। ਬਾਜੀ ਨੇ ਹਜੇ ਵੀ ਇਹਨਾਂ ਨੂੰ ਲਿਫਟ ਨਹੀਂ ਕਰਵਾਉਣੀ। ਇਹਨਾਂ ਦੇ ਨਾਲ ਉਹੀ ਕੰਮ ਹੋਣਾ ਜਿਹੜਾ ਉਜ਼ਮਾ ਕਾਰਦਾਰ ਸਾਹਿਬਾ ਜਿਸ ਵੇਲੇ ਪੂੜੀਆਂ ਖਾ ਰਹੀ ਸਨ ਅਤੇ ਹੱਥ ਉਹਨਾਂ ਘਿਓ ਦੇ ਨਾਲ ਉਹਨਾਂ ਦੇ ਜਿਹੜੇ ਬਿਲਕੁਲ ਰਜੇ ਸਨ, ਅਤੇ ਉਹਨਾਂ ਬਾਜੀ ਮਰੀਮ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਅਤੇ ਉਹਨਾਂ ਨੇ ਜਨਾਬ ਉਹ ਉਡਾ ਕੇ ਪਰਾਂ ਮਾਰੀ ਸੀ ਜਿਹੜੀ ਸਾਡੀ ਚਾਚੀ ਅਜ਼ਮਾ ਕਾਰਦਾਰ ਸਾਹਿਬਾ ਨੇ ਉਹਨਾਂ ਨੂੰ। ਤੇ ਇਹਨਾਂ ਨਾਲ ਵੀ ਮਾਮਲਾਤ ਉਹੋ ਜਿਹੇ ਹੀ ਹੋਣੇ ਨੇ, ਲੇਕਿਨ ਚਲੋ ਫਿਲਹਾਲ ਇਹਨਾਂ ਨੂੰ ਉਹਨਾਂ ਨੇ ਪਾਰ ਕਰ ਦਿੱਤਾ। और जब हम वजीरों से ये पूछेंगे कि जनाब ये मिनिस्ट्री मुश्किल काम नहीं है, तो मुझे तो लगता है कि वो हंस के यही कहेंगे, ले इसमें कौन सा मुश्किल काम है, हम पहले कुत्ते खसी करते थे तो अब रेपिस्ट। तो मेरे बहनों और भाइयों, ये है नए पाकिस्तान का पूरा सफर, कुत्ते खसी करने से रेपिस्ट खसी करने। ਅੱਗੇ ਚੱਲਨੇ ਅੱਗੇ ਕੁਇਕਲੀ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖਣੀ ਹੈ ਉਹ ਤੁਹਾਡੇ ਸਾਹਮਣੇ। ਇੱਕ ਤੇ ਅਸੀਂ ਕਿਸਾਨਾਂ ਦੀ ਗੱਲ ਬਾਰ-ਬਾਰ ਕਰਦੇ ਹਾਂ, ਅੱਜ ਫੇਰ ਕਰਾਂਗੇ ਤੁਹਾਡੇ ਸਾਹਮਣੇ ਕਿ ਕਿਸਾਨਾਂ ਦੇ ਉੱਤੇ ਬੜਾ ਜ਼ੁਲਮ ਹੈ, ਉਹਨਾਂ ਲਈ ਆਵਾਜ਼ ਚੁੱਕੋ। ਅੱਜ ਮੈਂ ਤਫਸੀਲ ਦੇ ਵਿੱਚ ਬਹੁਤੀ ਨਹੀਂ ਜਾਵਾਂਗਾ ਕਿਉਂਕਿ ਹੋਰ ਖਬਰਾਂ ਨੇ ਬੜੀਆਂ ਸਾਰੀਆਂ, ਲੇਕਿਨ ਮੈਂ ਰੋਜ਼ ਹੀ ਕਿਸਾਨਾਂ ਦੀ ਗੱਲ ਤੇ ਕਰਨ ਡਿਆਂ ਗੱਲ। ਇਹ ਤੁਹਾਨੂੰ ਰੈਪੀਟੀਸ਼ਨ ਲੱਗਦੀ ਹੈ, ਲੇਕਿਨ ਖੁਦਾ ਦਾ ਵਾਸਤਾ ਜੇ ਕਿਸਾਨਾਂ ਵਾਸਤੇ ਆਵਾਜ਼ ਚੁੱਕੋ, ਬੜੀ ਜ਼ਰੂਰੀ ਹੈ। ਕਿਸਾਨਾਂ ਦੇ ਨਾਲ ਬੜਾ ਹੀ ਧੱਕਾ ਹੋ ਗਿਆ, ਇਹ ਤੁਸੀਂ ਸਾਰੇ ਜਿਹੜੇ ਉਹਨਾਂ ਦੇ ਹਕੂਕ ਵਾਸਤੇ ਜ਼ਰੂਰ ਆਵਾਜ਼ ਚੁੱਕੋ। ਅਗਲੀ ਖਬਰ ਹੈ ਜੀ, ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਦੇ ਵਿੱਚ ਫੋਰੈਂਸਿਕ ਟੈਸਟ ਵਾਸਤੇ ਆਇਆ ਹੋਇਆ ਅਸਲਹਾ ਜਿਹੜਾ ਉਹ ਚੋਰੀ ਹੋ ਗਿਆ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਉਹ ਜੇ ਬੱਲੇ ਹੋਏ ਸ਼ੇਰ ਬੱਗੇ ਹੋ, ਤੁਸੀਂ ਤਬਾਹੀ ਕਰ ਦਿੱਤੀ। ਅਸੀਂ ਥੋੜ੍ਹਾ ਚਿਰ ਪਹਿਲਾਂ ਆਪਣੇ ਜਿਹੜੇ ਯਾਦ ਕੀ ਕਰੋ ਕਿ ਇਰਫਾਨ ਸਦੀਕੀ ਸਾਹਿਬ ਕਹਿੰਦੇ ਸਨ ਵੀ ਜਿਹੜਾ ਤਾਲਿਬਾਨ ਨੇ ਅਸਲਾ ਅਮਰੀਕਾ ਦਾ ਰੱਖ ਲਿਆ ਅਤੇ ਗਾਂ ਹੁਣ ਉੱਥੋਂ ਚੋਰੀ ਹੋਈ ਜਾ ਰਿਹਾ, ਉਹ ਅਸੀਂ ਤਾਲਿਬਾਨ ਕੋਲੋਂ ਖੋਹ ਕੇ ਵਾਪਸ ਅਮਰੀਕਾ ਨੂੰ ਦੇਣਾ। ਅਸੀਂ ਤਾਲਿਬਾਨ ਨਾਲ ਜੰਗ ਸ਼ੁਰੂ ਕਰਨ ਲੱਗੇ ਸਾਂ। ਅਤੇ ਹਾਲਤ ਸਾਡੀ ਇਹ ਹੈ ਕਿ ਪੰਜਾਬ ਦੀ ਜਿਹੜੀ ਫੋਰੈਂਸਿਕ ਸਾਇੰਸ ਲਾਇਬ੍ਰੇਰੀ ਹੈ, ਲੈਬੋਰਟਰੀ ਹੈ, ਲਾਇਬ੍ਰੇਰੀ ਕਹਿ ਦਿੱਤਾ, ਏਜੰਸੀ ਹੈ, ਲੈਬੋਰਟਰੀ ਹੈ, ਉੱਥੇ ਫੋਰੈਂਸਿਕ ਟੈਸਟ ਵਾਸਤੇ ਆਉਣ ਵਾਲਾ ਜਿਹੜਾ ਅਸਲਹਾ ਉਹ ਚੋਰੀ ਹੋ ਗਿਆ ਅਤੇ ਚੋਰੀ ਕਰਕੇ ਉਹਨੂੰ ਅੱਗੋਂ ਫਰੋਖਤ ਵੀ ਕਰ ਦਿੱਤਾ ਜਵਾਨਾਂ ਨੇ, ਉਹਨੂੰ ਵੇਚ ਕੱਢਿਆ ਅੱਗੇ। ਅਸੀਂ ਤਾਲਿਬਾਨ ਕੋਲ ਅਸਲਾ ਖੋਹਣਾ ਸੀ, ਸਾਡੇ ਕੋਲ ਲਾਹੌਰ ਨਹੀਂ ਅਸਲਾ ਬਚਣ ਡਿਆ। ਹੁਣ ਉੱਤੇ ਪਰਚਾ ਸ਼ਰਚਾ ਦਰਜ ਕੀਤਾ, ਵੇਖਦੇ ਵੀ ਅੱਗੋਂ ਕੀ ਬਣਦਾ। ਇਹ ਹੁਣ ਮੈਨੂੰ ਤਾਂ ਅਜੇ ਇਸ ਮਾਮਲੇ ਦਾ ਨਹੀਂ ਪਤਾ ਕਿ ਇਹ ਹੁਣ ਫੜਿਆ ਜਾਏਗਾ ਅਸਲਾ ਕਿ ਨਹੀਂ। ਲੱਗਦਾ ਔਖਾ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਕੰਮ ਜਿਹੜਾ ਨਾ ਇਹ ਤੋੜ ਚੜ੍ਹਨਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਮਾਸ਼ਾਅੱਲਾ ਸਾਡੇ ਅਤੇ ਤੁਹਾਡੇ ਸੱਜਣ ਜਿੱਦਾ ਜੀ ਦੀ ਹੈ। ਉਹਨਾਂ ਨੇ ਇੱਕ ਇਹੋ ਜਿਹੀ ਖਬਰ ਭਰੀ ਹੈ, ਮੈਂ ਹੀ ਆਖਾਂਗਾ ਵੀ ਉਹਨਾਂ ਨੇ ਤਬਾਹੀ ਕਰਕੇ ਰੱਖ ਦਿੱਤੀ ਹੈ।
ਖਬਰ ਉਹਨਾਂ ਦੀ ਇਹੋ ਜਿਹੀ ਹੈ ਕਿ ਮੇਰਾ ਮਤਲਬ ਹੈ ਕਿ ਉਹਨਾਂ ਕੋਈ ਗੱਲ ਪੱਲੇ ਛੱਡੀ ਨਹੀਂ ਕਿਸੇ ਦੇ। ਜੇਦਾ ਜੀ ਨੇ ਇਹ ਕਿਹਾ ਹੈ ਕਿ ਜਿਹੜਾ ਐਲਾਨ ਮਸਕ ਹੈ ਉਹ ਟਰੰਪ ਦਾ ਮੁਖਾਲਫ ਹੈ, ਉਹ ਅੰਦਰੋਂ ਡੈਮੋਕ੍ਰੈਟ ਹੈ। ਇਹਦਾ ਗੌਰ ਨਾਲ ਸੁਣਨੀ ਤੁਸੀਂ ਗੱਲ। ਜੇਦਾ ਜੀ ਨੇ ਕਿਹਾ ਵੀ ਅੰਦਰੋਂ ਡੈਮੋਕ੍ਰੈਟ ਹੈ ਅਤੇ ਉਹਨੂੰ ਟਰੰਪ ਜਿਸ ਵੇਲੇ ਟਰੰਪ ਨੂੰ ਪਿਛਲੀ ਵਾਰੀ ਸਦਰ ਬਣਿਆ ਸੀ ਟਰੰਪ, ਅਤੇ ਉਹ ਉਹਨੂੰ ਮਿਲੇ ਐਲਾਨ ਮਸਕ ਸਾਹਿਬ, ਅਤੇ ਐਲਾਨ ਮਸਕ ਨੂੰ ਉਹਨੇ ਕੋਈ ਹੁਜਤ ਮਾਰੀ, ਉਹਨੂੰ ਕੋਈ ਹੁਜਤ ਕੀਤੀ, ਕੋਈ ਥੋੜ੍ਹਾ ਜਿਹਾ ਉਹਦਾ ਮਜ਼ਾਕ ਮਖੌਲ ਉਡਾਇਆ, ਮਖੌਲ ਉਹਦਾ ਕੋਈ ਬੜਾ ਗੰਦੇ ਕਿਸਮ ਦਾ ਉਡਾ ਦਿੱਤਾ। ਅਤੇ ਜਿੱਥੇ ਵੀ ਐਲਾਨ ਮਸਕ ਜਾਂਦਾ ਸੀ ਲੋਕ ਉਹਦਾ ਸਦਰ ਟਰੰਪ ਦੇ ਉਸ ਮਖੌਲ ਉਡਾਉਣ ਦੀ ਵਜ੍ਹਾ ਤੋਂ ਉਹਦਾ ਮਜ਼ਾਕ ਉਡਾਉਂਦੇ ਸਨ, ਜਾਂ ਉਹਦਾ ਮਖੌਲ ਬਣਾਉਣ ਦੀ ਵਜ੍ਹਾ ਤੋਂ ਲੋਕ ਉਹਦਾ ਮਜ਼ਾਕ ਉਡਾਉਂਦੇ ਸਨ। ਉਹਨੂੰ ਆਇਆ ਗੁੱਸਾ, ਉਹਨੇ ਆਖਿਆ ਮੈਂ ਪਹਿਲਾਂ ਟਵਿੱਟਰ ਖਰੀਦਣਾ ਅਤੇ ਫਿਰ ਮੈਂ ਸਦਰ ਟਰੰਪ ਦਾ ਟਵਿੱਟਰ ਅਕਾਊਂਟ ਜਿਹੜਾ ਉਹ ਬੈਨ ਕਰਨਾ, ਅਤੇ ਇਸ ਵਜ੍ਹਾ ਤੋਂ ਫਿਰ ਐਲਾਨ ਮਸਕ ਨੇ ਅਰਬਾਂ ਡਾਲਰਾਂ ਦਾ ਜਿਹੜਾ ਉਹ ਟਵਿੱਟਰ ਖਰੀਦਿਆ। ਫਿਰ ਉਹਨੇ ਇਹ ਜਿੱਦਾਂ ਜੀ ਆਂਦੇ ਨੇ ਕਿ ਉਹਨਾਂ ਨੇ ਉਹਦੇ 'ਤੇ ਪਾਬੰਦੀ ਲਾਈ। ਇਹ ਪਹਿਲਾਂ ਸੁਣ ਲਓ ਕੀ ਆਂਦੇ ਨੇ, ਫਿਰ ਮੈਂ ਤਜਜ਼ੀਆ ਦਿੰਦਾ, ਸੁਣੋ ਜ਼ਰਾ। अब ये जो इलॉन मस्क है ये बेसिकली डेमोक्रेट्स को पसंद करते हैं और इनका टिल्ट हमेशा डेमोक्रेट्स की तरफ था और ये ट्रंप को नापसंद करते हैं, इंतहाई नापसंद करते हैं। और उसकी वजह ये थी कि जब ट्रंप 45th प्रेसिडेंट बने तो ज़ाहिर टेस्ला बड़ी कंपनी है और जितने प्रेसिडेंट्स हैं वो बड़े बड़े लोग जो बड़े बड़े बिजनेसमैन हैं अमेरिकन या यूरोपियन या दुनिया के, उनके साथ मुलाकात करते रहते हैं। तो ये जो इलॉन मस्क है ये प्रेसिडेंट से मिलने के लिए गए। तो जब मुलाकात हुई और उसके बाद जब वापस आए तो उस जमाने में भी जो ट्रंप का ट्विटर अकाउंट था वो बड़ा कंट्रोवर्शियल था। यानी वो सुबह उठ के ट्रंप 8 बजे कोई ना कोई ऐसी ट्वीट ठोक देते थे कि पूरी दुनिया के अंदर एक कोहराम सा बर्पा हो जाता, किसी न किसी को छेड़ देते थे और छेड़ने के बाद सारा दिन वो अपना काम करते रहते थे, पूरी दुनिया भी अपना काम करती रहती थी उस ट्वीट की बुनियाद पे। तो बहरहाल एलान मस्क उनसे मिलने गए, जब मिल के बाहर निकले तो उसके बाद उन्होंने एक ट्वीट ठोक दी एलान मस्क के खिलाफ, और जो ट्वीट है वो मैं पढ़ भी देता हूँ, आपकी स्क्रीन पे भी आ जाएगी। वो ट्वीट बड़ी दिलचस्प है। ट्रंप ने लिखा कि ड्यूरिंग द मीटिंग द ओनर ऑफ टेस्ला वाज ट्राइंग टू फ्लैटर मी टू गेट हिज वर्क डन। इफ आई आस्क्ड एलन मस्क टू बैग ऑन हिज नी ही वुड हैव डन दैट टू। अच्छा, कि उसने कहा कि ये इतना मुझे खुशामद कर रहा था, मुझे फ्लैटर कर रहा था अपने काम के लिए कि मैं अगर इसको कह देता कि तू अपने घुटनों पे बैठ के मुझसे दरख्वास्त कर, तो ये अपने घुटनों पे बैठ के मुझसे बैगिंग करने पे मजबूर हो जाता। इतना। अब ये ट्वीट छप गई और जब ट्वीट हुई तो पूरी दुनिया के अंदर एलान मस्क की बड़ी बेइज्जती हुई, अमेरिका के अंदर भी हुई, क्योंकि जहां जाता था जिस तरफ जाता था लोग इसको अजीबोगरीब से इशारे करते थे। तो बड़ी बेइज्जती हुई। एक बिलियनर हो और पूरी दुनिया को रीशेप करना चाहता हो, उसके बाद बड़ा पैसा हो और वो प्रेसिडेंट से मिले और प्रेसिडेंट को ये बता रहा हो कि हम किस तरह अमेरिका के अंदर बिजनेस क्रिएट कर सकते हैं, और प्रेसिडेंट उसके बारे में इस टाइप की एक ट्वीट कर दे, तो खुद आप अंदाजा लगाओ कि कितनी बड़ी एम्बैरेसमेंट होती। तो बहुत एलान मस्क ने बड़ी एम्बैरेसमेंट फील की। एम्बैरेसमेंट फील करने के बाद उसने 2 डिसीजन किया। एक तो उसने डिसीजन किया कि मैंने ट्विटर खरीद लेना, और खरीद के मैंने डोनाल्ड ट्रंप का जो अकाउंट है उसे बंद करना। तो उन्होंने जिंदगी का एक तो मकसद ये बनाया कि फौरी तौर पे इसकी ऐसी तैसी ट्विटर खरीदेंगे, खरीद के इसका अकाउंट तो मैं उड़ा दूंगा और उसके बाद देखता हूं मैं कि कैसे ये मुकाबला करता है। और फिर उन्होंने डट गए और फिर ये बहुत बड़ी डील हुई, मेरा ख्याल है $47 बिलियन की डील थी शायद, जिसमें ये ट्विटर खरीदा एलन मस्क ने, और एक ऐसी मशीन, एक ऐसी चीज जिसके, और एक ऐसी फील्ड जिसके अंदर वो था ही नहीं, और सब कह रहे थे कि बेवकूफ़ी कर रहा है। और बेवकूफ़ी की वजह सिर्फ ये थी कि वो दुखी था, उसने कहा ऐसी तैसी ट्रंप की, इसको तो मैं बिल्कुल बैन करूंगा। और जब उन्होंने ये खरीद लिया तो खरीदने के फौरन बाद उन्होंने ट्रंप का अकाउंट बंद कर दिया। उसे कह लो अब बकवास करके दिखाओ मेरी तरह। तो अब उसके बाद एक अजीब सी सूरत पैदा की। एक तो उन्होंने ट्विटर का नाम भी एक्स कर दिया और साथ उन्होंने इनका अकाउंट भी बंद कर दिया। और आपको अंदाजा होगा कि उस वक्त खासा ट्रंप बड़ा तड़पा था कि मेरा अकाउंट क्यों बंद हुआ, क्योंकि उसके बाद ट्रंप तो कुछ हरकत नहीं कर सकता था। अच्छा, ये एक साइड है, यानी इससे मैं आपको ये बता रहा हूं कि वो किस कदर ट्रंप के खिलाफ था एलान मस्क। ਸੁਣ ਲਿਆ ਜੀ। ਹੁਣ ਤੇ ਤਜਜ਼ੀਆ ਸਿਰਫ ਇਹੀ ਹੈ ਵੀ ਜੇਦਾ ਜੀ ਨੇ ਫਿਰ ਖੱਚ ਮਾਰ ਦਿੱਤੀ। ਜੇਦਾ ਜੀ ਮੇਰੇ ਹੱਥ ਜੁੜੇ ਨੇ, ਤੁਸੀਂ ਜ਼ਰਾ ਉੱਥੇ ਲਾਲੇ ਮੂਸੇ ਦੀ ਜਿਹੜੀ ਕੋਈ ਮੱਛੀ ਮੁੱਛੀ ਉੱਤੇ ਤਜਜ਼ੀਆ ਕਰਿਆ ਕਰੋ ਮੇਰਾ ਵੀਰ। ਮੇਰਾ ਮਤਲਬ ਹੈ ਕਿ ਤੁਸੀਂ ਕੋਈ ਗੁਜਰਾਂ ਵਾਲੇ ਦੇ ਪੇੜੇ ਚਿੜੇ ਉਹਨਾਂ ਦੇ ਉੱਤੇ ਜਨਾਬ, ਜਾਂ ਉਹ ਜੋ ਵੀ ਮਰਦਾਨੀ ਸ਼ਰਦਾਨੀ ਬਣਾਉਂਦੇ ਹੋ ਮੇਰਾ ਵੀਰ, ਉਹ ਠੀਕ ਹੈ, ਜਿਹੜੇ ਵੀ ਉਹ ਗੋਲੀਆਂ ਛੋਲੀਆਂ ਜਿਹੜੀਆਂ ਬਣਾ ਕੇ ਦਿੰਦੇ ਹੋ ਉਹਦੇ 'ਤੇ ਕੰਮ ਜਿਹੜਾ ਆਪਣਾ ਜਾਰੀ ਰੱਖੋ। ਇਹ ਕਿਉਂ ਤੁਸੀਂ ਅਮਰੀਕਾ ਦੂਸਰੇ ਜਿੱਥੇ ਆਪਾਂ ਗਏ ਨਹੀਂ, ਪੜ੍ਹੇ ਨਹੀਂ, ਰਹੇ ਨਹੀਂ, ਉੱਥੋਂ ਦੇ ਤਜਜ਼ੀਏ ਆਪਾਂ ਕਿਉਂ ਕਰਨੇ, ਮੈਨੂੰ ਦੱਸੋ। ਇਹ ਹੁਣ ਕੋਈ ਜ਼ਮਾਨਾ ਇਹ ਸੀ ਵੀ ਆਪਾਂ ਲੋਕਾਂ ਨੂੰ ਟੋਪੀ ਪਵਾਈ ਰੱਖੀ ਦੀ ਸੀ, ਬੇਵਕੂਫ ਬਣਾਈ ਰੱਖੀ ਦਾ, ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਇਹ ਹੁਣ ਵਕਾਰ ਖਾਨ ਨੇ ਤੁਹਾਡਾ ਲਾ ਦਿੱਤਾ ਟਵੀਟ, ਹੁਣ ਟਵੀਟ ਲਾਇਆ ਉਹ ਸਾਰਿਆਂ ਨੇ ਵੇਖ ਲਿਆ, ਹੁਣ ਤੁਹਾਡੀ ਝਾੜ ਪੰਜ ਹੋਣ ਡਈ, ਹੁਣ ਤੁਹਾਡੇ ਮੇਰਾ ਮਤਲਬ ਹੈ ਕੰਨਾਂ ਤੋਂ ਲੋਕੀ ਵਾਲ ਲਾਉਣ ਡਏ ਨੇ, ਉਹ ਜਿਵੇਂ ਨਾਈ ਕੱਟਦਾ ਵਾਲ, ਲੇਕਿਨ ਤੁਹਾਡੇ ਜੁਗਤਾਂ ਨਾਲ ਵਾਲ ਲਾਉਣ ਡਏ ਨੇ। ਉਹ ਵੀਰ ਮੇਰਿਆ,
ਐਲਾਨ ਮਸਕ ਨੇ ਜਦੋਂ ਟਵਿੱਟਰ ਖਰੀਦਿਆ ਸੀ ਉਸ ਤੋਂ ਪਹਿਲਾਂ ਹੀ ਟਵਿੱਟਰ ਨੇ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਟਵਿੱਟਰ ਅਕਾਊਂਟ ਸੀ ਉਹਨੂੰ ਪਿਛਲੀ ਮੈਨੇਜਮੈਂਟ ਨੇ ਬਲੌਕ ਕੀਤਾ ਸੀ। ਐਲਾਨ ਮਸਕ ਨੇ ਤੇ ਆ ਕੇ ਖੋਲ੍ਹਿਆ। ਇਹ ਗੱਲ ਠੀਕ ਹੈ ਕਿ ਐਲਾਨ ਮਸਕ ਕੋ ਬੜਾ ਸੱਜਣ ਨਹੀਂ ਸੀ ਸਦਰ ਟਰੰਪ ਦਾ, ਲੇਕਿਨ ਇਹ ਜਿਹੜੀ ਤੂੰ ਸਾਰੀ ਗੱਲ ਵੀਰ ਮੇਰਿਆ ਸੁਣਾਈ ਹੈ ਇਹ ਝੂਠੋ ਝੂਠ 44, ਇਸ ਤੋਂ ਵੱਡਾ ਝੂਠ ਕੋਈ ਦੁਨੀਆ ਦਾ ਹੋ ਨਹੀਂ ਸਕਦਾ ਜਿਹੜਾ ਬੋਲਿਆ। ਲੇਕਿਨ ਕਿਉਂਕਿ ਪਿੰਡਾਂ ਵਾਲਿਆਂ ਨੂੰ ਵਿਚਾਰਿਆਂ ਨੂੰ ਸਾਦਾ ਬੰਦਿਆਂ ਨੂੰ ਤੁਸੀਂ ਬੇਵਕੂਫ ਬਣਾਇਆ, ਐਲਾਨ ਮਸਕ ਟਵਿੱਟਰ ਟਵੀਟ ਸਦਰ ਟਰੰਪ ਐਵੇਂ ਹੀ ਘੁਮਾ ਦਿੱਤਾ। ਤੇ ਇੰਝ ਹੀ ਕਰਦੇ ਨੇ ਜਿਵੇਂ ਜਨਾਬ ਇੱਥੇ ਜਾਰਜ ਟਾਊਨ ਯੂਨੀਵਰਸਿਟੀ ਦੇ ਵਿੱਚ ਜਨਾਬ ਪ੍ਰੋਫੈਸਰ ਰਹੇ ਨੇ ਤੇ ਇੱਥੇ ਹੀ ਰਹੇ ਨੇ। ਭਾਈ ਜੀ ਉੱਥੇ ਮੈਂ ਦੁਬਾਰਾ ਆਉਣਾ ਵੀ ਉੱਥੇ ਮੁਰੀਦ ਕੇ ਆਪਣਾ ਮੇਰਾ ਮਤਲਬ ਹੈ ਕਿ ਉੱਥੇ ਕਾਮੋਂ ਕੀ, ਉੱਥੇ ਚੀਚਾ ਵਤਨੀ, ਉੱਥੇ ਦੇ ਵੀ ਬੜੇ ਸਾਰੇ ਮਸਲੇ ਨੇ, ਉਹਨਾਂ ਦੇ ਉੱਤੇ ਮਿਹਰਬਾਨੀ ਕਰ ਦਿਆ ਕਰੋ। ਇੱਧਰ ਜ਼ਰਾ ਬਾਹਰ ਦੇ ਨਾ ਹੀ ਕਰਿਆ ਕਰੋ। ਮੈਂ ਸਮਝ ਰਿਹਾ ਕਿ ਤੁਸੀਂ ਬਹੁਤ ਵੱਡੇ, ਤੁਸੀਂ ਜਨਾਬ ਕੋਕਾਫ ਦੇ ਜੰਗਲਾਂ ਦੇ ਵਿੱਚ ਜਾਂ ਤੁਸੀਂ ਬਰਮਾ ਦੇ ਜੰਗਲਾਂ 'ਚ ਇੱਕ ਲੱਤ 'ਤੇ ਖਲੋ ਕੇ ਤੇ ਤੁਸੀਂ ਤਪੱਸਿਆ ਕੀਤੀ ਹੈ 36 ਸਾਲ ਜਨਾਬ, ਤੁਸੀਂ ਬਹੁਤ ਵੱਡੇ ਤੰਤਰੀ ਜੇ। ਪਰ ਮਿਹਰਬਾਨੀ ਕਰੋ ਪਾਕਿਸਤਾਨ ਦੇ ਅੰਦਰ ਹੀ ਆਪਣਾ ਤਜੀਆ ਰੱਖ ਲਓ, ਕੋਈ ਥੋੜ੍ਹੀ ਇੱਜ਼ਤ ਬਚ ਜਾਏ ਸਾਰਿਆਂ ਦੀ। ਬਹਰਹਾਲ ਇਹ ਜਨਾਬ ਬਿਲਕੁਲ ਝੂਠੀ ਖਬਰ ਸੀ, ਇਹਨਾਂ ਦੀ ਇਹਦੇ 'ਚ ਕੋਈ ਸੱਚ ਨਹੀਂ ਹੈ। ਬਈ ਐਵੇਂ ਹੀ ਇਹਨੂੰ ਆਉਂਦੇ ਨੇ ਫੜ ਮਾਰਨੀ, ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਇਹ ਕੋਈ ਗੰਦਾ ਲਫ਼ਜ਼ ਨਹੀਂ ਹੈ, ਐਵੇਂ ਨਾ ਸਮਝ ਲੈਣਾ, ਪੰਜਾਬੀ 'ਚ ਆਉਂਦੇ ਨੇ ਚਗਲ ਮਾਰਨੀ। ਤੇ ਇਹ ਜਨਾਬ ਐਵੇਂ ਹੀ ਤੁਸੀਂ ਚਗਲ ਮਾਰੀ ਹੈ। ਮਾਜ਼ਰਤ, ਗੁੱਸਾ ਕਰਦੇ ਹੋ ਫਿਰ ਤੁਸੀਂ ਮੇਰੀਆਂ ਗੱਲਾਂ ਦਾ, ਲੇਕਿਨ ਨਾ ਇਸ ਤਰ੍ਹਾਂ ਨਾ ਕਰਿਆ ਕਰੋ। ਮੈਂ ਹੱਥ ਜੋੜਨਾ, ਤੁਸੀਂ ਮੇਰੇ ਤੋਂ ਵੱਡੇ ਹੋ, ਥੋੜ੍ਹੀ ਮਿਹਰਬਾਨੀ ਕਰੋ ਨਾ ਲੋਕਾਂ ਦੇ ਦਿਮਾਗ ਦੇ ਨਾਲ ਇਹੋ ਜਿਹੀ ਜ਼ਿਆਦਤੀ ਕਰੋ। ਤੁਹਾਡੀ ਮਿਹਰਬਾਨੀ। ਮੈਨੂੰ ਉੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।